ਭਾਰਤ ਜਿਹੜਾ ਹੈ ਉਹ ਇਸ ਖੇਡ ਨੂੰ ਹੀ ਸਿਆਸਤ ਦੀ ਨਜ਼ਰ ਕਰ ਰਿਹਾ ਹੈ। ਪੂਰਾ ਇੱਕ ICC ਲੱਗ ਇਹ ਰਿਹਾ ਕਿ ਸ਼ਾਇਦ ਉਹ ਜਿਹੜਾ ਹੈ ਉਹ ਭਾਰਤੀ ਕ੍ਰਿਕਟ ਬੋਰਡ ਬਣ ਗਿਆ, ਕਿਉਂਕਿ ਇੱਕ ਪਾਸੇ ਉਹਨਾਂ ਬੰਗਲਾਦੇਸ਼ ਦੇ ਉੱਤੇ ਪਾਬੰਦੀ ਲਾਈ, ਬੰਗਲਾਦੇਸ਼ ਨੇ ਆਪਣੇ ਤਹਫੁਜ਼ਾਤ ਸਾਹਮਣੇ ਰੱਖੇ ਔਰ ਇਹਨਾਂ ਨੇ ਉਹਨਾਂ ਦੀ ਗੱਲ ਵੀ ਨਹੀਂ ਸੁਣੀ ਤੇ ਬੰਗਲਾਦੇਸ਼ ਨੂੰ ਕ੍ਰਿਕਟ ਦੇ ਮੈਦਾਨ ਤੋਂ ਇਸ ਵਰਲਡ ਕੱਪ ਤੋਂ ਜਿਹੜਾ ਹੈ ਉਹ ਬਾਹਰ ਕਰਨ ਦੀ ਕੋਸ਼ਿਸ਼ ਕੀਤੀ ਔਰ ਬਾਹਰ ਕਰ ਦਿੱਤਾ। ਉਹਦੀ ਜਗ੍ਹਾ 'ਤੇ ਇੱਕ ਹੋਰ ਟੀਮ ਲਿਆ। ਪਾਕਿਸਤਾਨ ਨੇ ਜਿਹੜਾ ਹੈ ਉਹ ਕੱਲ੍ਹ ਜਿਹੜੇ ਚੇਅਰਮੈਨ PCB ਸਾਹਿਬ ਮੋਹਸਿਨ ਨਕवी ਸਾਹਿਬ ਨੇ ਉਹਨਾਂ ਨੇ ਮੁਲਾਕਾਤ ਕੀਤੀ ਵਜ਼ੀਰ ਆਜ਼ਮ ਪਾਕਿਸਤਾਨ ਨਾਲ ਔਰ ਕਿਹਾ ਜਾ ਰਿਹਾ ਕਿ ਇਹ ਵੀ ਹੋ ਸਕਦਾ ਕਿ ਪਾਕਿਸਤਾਨ ਕੁਝ ਮੈਚਸ ਦਾ ਬਾਈਕਾਟ ਕਰੇ, एहतजाज ਰਿਕਾਰਡ ਕਰਾਵੇ, ICC ਨੂੰ ਖਤ ਲਿਖੇ, ਜਾਂ ਇਹ ਵੀ ਹੋ ਸਕਦਾ ਕਿ ਸ਼ਾਇਦ ਜਿਹੜੇ ਸਾਡੇ ਭਾਰਤ ਦੇ ਨਾਲ ਮੈਚਸ ਨੇ ਉਹਨਾਂ ਦਾ ਬਾਈਕਾਟ ਕੀਤਾ ਜਾਵੇ। ਪਾਕਿਸਤਾਨ ਆਪਣੇ ਤੌਰ 'ਤੇ ਇਹ ਸਭ ਕੁਝ ਕਰ ਰਿਹਾ ਔਰ ਜਿਹੜਾ ਹਤਮੀ ਫੈਸਲਾ ਕਿਹਾ ਜਾ ਰਿਹਾ ਕਿ ਜੁਮੇ ਜਾਂ ਪੀਰ ਦੇ ਦਿਨ ਮੁਤਵੱਕੇ ਹੈ। ਲੇਕਿਨ ਦੂਜੇ ਪਾਸੇ ਭਾਰਤ ਜਿਹੜਾ ਹੈ ਉਹਦੇ ਜਿਹੜੇ ਹਰਕਤਾਂ ਨੇ ਉਹ ਹੁਣ ਵੀ ਜਾਰੀ ਨੇ। ਅੱਜ ਦੀ ਖਬਰ ਹੈ ਕਿ T20 ਵਰਲਡ ਕੱਪ ਜਿਹੜਾ ਹੈ ਉਹ ICC ਨੇ ਬੰਗਲਾਦੇਸ਼ ਦੇ ਸਹਾਫੀਆਂ ਨੂੰ ਕਵਰੇਜ ਤੋਂ ਰੋਕਣ ਨਾਲ ਲਈ ਜਿਹੜਾ ਹੈ ਇਹਨਾਂ ਨੇ ਉਹਨਾਂ ਨੂੰ ਜਿਹੜੇ ਐਕਰੀਡੇਸ਼ਨ ਕਾਰਡ ਹੁੰਦੇ ਨੇ ਉਹ ਜਾਰੀ ਕਰਨ ਤੋਂ ਜਿਹੜਾ ਹੈ ਉਹ ਰੋਕ ਦਿੱਤਾ ਔਰ ਨਹੀਂ ਕਰ ਰਹੇ ਜਾਰੀ ਔਰ ਕਹਿ ਰਹੇ ਨੇ ਕਿ ਜੀ T20 ਵਰਲਡ ਕੱਪ ਤੋਂ ਜਿਹੜਾ ਹੈ ਉਹ ਜਿਹੜੇ T20 ਵਰਲਡ ਕੱਪ ਵਿੱਚ ਜਿਹੜੇ ਬੰਗਲਾਦੇਸ਼ੀ ਸਹਾਫੀ ਨੇ ਉਹ ਨਾ ਆਉਣ। ਤਫਸੀਲ ਇਹ ਦੱਸ ਰਹੀ ਹੈ ਕਿ ICC ਨੇ ਤਕਰੀਬਨ 100 ਤੋਂ ਵੱਧ ਬੰਗਲਾਦੇਸ਼ੀ ਸਹਾਫੀਆਂ ਨੂੰ ਐਕਰੀਡੇਸ਼ਨ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ਵਜ੍ਹਾ ਨਾਲ ਉਹ ਇਵੈਂਟ ਦੀ ਕਵਰੇਜ ਲਈ ਭਾਰਤ ਤੇ ਸ੍ਰੀਲੰਕਾ ਨਹੀਂ ਜਾ ਸਕਣਗੇ। ਖੁਦ ਸੋਚੋ, ਬੰਗਲਾਦੇਸ਼ ਦੇ ਇੱਕ ਸੀਨੀਅਰ ਸਹਾਫੀ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਜੇ ਟੀਮ ਇਵੈਂਟ ਵਿੱਚ ਨਾ ਵੀ ਖੇਡੇ ਤਾਂ ਵੀ ICC ਜਿਹੜਾ ਹੈ ਉਹ ਆਮ ਤੌਰ 'ਤੇ ਐਸੋਸੀਏਟ ਮੈਂਬਰਸ ਦੇ ਸਹਾਫੀਆਂ ਨੂੰ ਜਿਹੜਾ ਹੈ ਉਹ ਐਕਰੀਡੇਸ਼ਨ ਕਾਰਡ ਜਾਰੀ ਕਰਦਾ ਹੁੰਦਾ। ਬੰਗਲਾਦੇਸ਼ ਦੇ ਸਪੋਰਟਸ ਨਾਲ ਤਾਲੁਕ ਰੱਖਣ ਵਾਲੇ ਸਹਾਫੀਆਂ ਦੀ ਤਨਜ਼ੀਮਾਂ ਨੇ ਜਿਹੜਾ ਹੈ ਉਹ ਆਇੰਦਾ ਲਾਏ ਅਮਲ ਦਾ ਜਿਹੜਾ ਉਹਨਾਂ ਕਿਹਾ ਕਿ ਅਸੀਂ ਜਲਦ ਹੀ ਐਲਾਨ ਕਰਾਂਗੇ ਤੇ ਉਹਦਾ ਵੀ ਅਸੀਂ ਫੈਸਲਾ ਕਰਾਂਗੇ ਕਿ ਅੱਗੇ ਅਸੀਂ ਕੀ ਕਰਨਾ ਹੈ। ਦੂਜੇ ਪਾਸੇ ਬੰਗਲਾਦੇਸ਼ ਕ੍ਰਿਕਟ ਬੋਰਡ ਵੀ ਮੀਡੀਆ ਕੰਪਨੀ ਦੇ ਜਿਹੜਾ ਹੈ ਚੇਅਰਮੈਨ ਅਮਜ਼ਾਦ ਹੁਸੈਨ ਨੇ ਸਹਾਫੀਆਂ ਨੂੰ ਐਕਰੀਡੇਸ਼ਨ ਕਾਰਡ ਨਾ ਮਿਲਣ ਤੇ ਤਸਦੀਕ ਕੀਤੀ ਇਹਦੀ ਕਿ ਵਾਕਈ ਨਹੀਂ ਦਿੱਤੇ ਜਾ ਰਹੇ ਤੇ ਉਹਨਾਂ ਇਹ ਦੱਸਿਆ ਕਿ ਤਕਰੀਬਨ 130 ਤੋਂ 150 ਬੰਗਲਾਦੇਸ਼ੀ ਸਹਾਫੀ ਨੇ ਜਿਨ੍ਹਾਂ ਨੇ ਐਕਰੀਡੇਸ਼ਨ ਕਾਰਡ ਲਈ ਅਪਲਾਈ ਕੀਤਾ ਸੀ। ਅਮਜ਼ਾਦ ਹੁਸੈਨ ਦਾ ਇਹ ਕਹਿਣਾ ਸੀ ਕਿ ਜਿਹੜਾ ਜਦੋਂ ਤੱਕ ਉਹਨਾਂ ਨੂੰ ਜਿਤਨੇ ਤੱਕ ਉਹਨਾਂ ਨੂੰ ਪਤਾ ਹੈ ਬੰਗਲਾਦੇਸ਼ ਦੇ ਸਾਰੇ ਸਹਾਫੀਆਂ ਦੀਆਂ ਦਰਖਾਸਤਾਂ ਜਿਹੜੀਆਂ ਉਹ ਰੱਦ ਕਰ ਦਿੱਤੀਆਂ ਗਈਆਂ ਨੇ ਤੇ ਤੁਹਾਨੂੰ ਇਹ ਵੀ ਪਤਾ ਹੋਏਗਾ ਕਿ ਬੰਗਲਾਦੇਸ਼ ਨੇ ਸਿਕਿਉਰਿਟੀ ਖਦਸ਼ਾਤ ਦੀ ਵਜ੍ਹਾ ਤੋਂ ਭਾਰਤ ਜਾਣ ਤੋਂ ਇਨਕਾਰ ਕੀਤਾ ਸੀ ਤੇ ਆਪਣੇ ਮੈਚ ਸ੍ਰੀਲੰਕਾ ਮੁੰਤਕਿਲ ਕਰਨ ਦਾ ਮੁਤਾਲਬਾ ਕੀਤਾ ਸੀ। ICC ਦੇ ਦੋਹਰੇ ਮਿਆਰ ਦਾ ਮੁਜ਼ਾਹਰਾ ਕਰਦੇ ਹੋਏ ICC ਨੇ ਇਹਨਾਂ ਬੰਗਲਾਦੇਸ਼ ਦਾ ਇਹ ਮੁਤਾਲਬਾ ਜਿਹੜਾ ਮੈਂ ਤੁਹਾਨੂੰ ਜਿਸ ਤਰ੍ਹਾਂ ਪਹਿਲੇ ਕਹਿ ਰਿਹਾ ਸਾਂ ਕਿ ਜੀ ਉਹ ਨਹੀਂ ਮੰਨਿਆ ਤੇ ਸਕਾਟਲੈਂਡ ਨੂੰ ਜਿਹੜਾ ਉਹ ਵਰਲਡ ਕੱਪ ਵਿੱਚ ਸ਼ਿਰਕਤ ਦਾ ਜਿਹੜਾ ਹੈ ਉਹ ਸ਼ਾਮਿਲ ਕਰ ਲਿੱਤਾ। ਅੱਛਾ, ਹੁਣ ਦੂਜੇ ਪਾਸੇ ਪਾਕਿਸਤਾਨ ਦੇ ਹਵਾਲੇ ਨਾਲ ਹੀ ਜਿਹੜਾ ਭਾਰਤੀ ਮੀਡੀਆ ਹੈ ਉਹ ਲੱਗਿਆ ਤੇ ਉਹ ਕਹਿ ਰਿਹਾ ਕਿ ਜੀ ਭਾਰਤੀ ਮੀਡੀਆ ਦਾਅਵਾ ਕਰ ਰਿਹਾ ਕਿ ਅਗਰ ਪਾਕਿਸਤਾਨ ਬੰਗਲਾਦੇਸ਼ ਦੀ ਹਿਮਾਇਤ ਵਿੱਚ T20 ਵਰਲਡ ਕੱਪ 2026 ਤੋਂ ਦਸਤਬਰਦਾਰ ਹੋਣ ਦਾ ਫੈਸਲਾ ਕੀਤਾ ਤਾਂ ICC ਜਿਹੜਾ ਉਹ ਪਾਕਿਸਤਾਨ ਦੇ ਖਿਲਾਫ ਸਖਤ ਕਾਰਵਾਈ ਕਰ ਸਕਦਾ ਹੈ। ਸਿਕਿਉਰਿਟੀ ਖਦਸ਼ਿਆਂ ਦੇ ਪੇਸ਼ ਨਜ਼ਰ ਭਾਰਤ ਵਿੱਚ ਖੇਡਣ ਤੋਂ ਇਨਕਾਰ ਕਰਨ ਵਾਲੀ ਬੰਗਲਾਦੇਸ਼ੀ ਟੀਮ ਨੂੰ ਪਹਿਲੇ ਹੀ ਜਿਹੜਾ ਤੁਹਾਨੂੰ ਪਤਾ ਹੈ ਕਿ ਵਰਲਡ ਕੱਪ ਤੋਂ ਬਾਹਰ ਕਰ ਦਿੱਤਾ ਗਿਆ ਤੇ ਇਹਦੀ ਜਗ੍ਹਾ ਜਿਹੜਾ ਹੈ ਉਹ ਇੱਕ ਹੋਰ ਟੀਮ ਲੈ ਆਈ ਗਈ ਹੈ। ਮੈਂ ਤੁਹਾਨੂੰ ਦੱਸ ਚੁੱਕਿਆ ਤੇ ਮੀਡੀਆ ਰਿਪੋਰਟ ਦੱਸ ਰਹੇ ਨੇ ਕਿ ਜੀ ICC ਪਾਕਿਸਤਾਨ ਕ੍ਰਿਕਟ ਬੋਰਡ ਦੇ ਚੇਅਰਮੈਨ ਮੋਹਸਿਨ ਨਕवी ਦੇ ਹਾਲੀਆ ਬਿਆਨਾਤ ਜਿਹੜੇ ਨੇ ਉਹਨਾਂ ਤੋਂ ਨਾਖੁਸ਼ ਹੈ, ਇਹ ਦੱਸਿਆ ਜਾ ਰਿਹਾ ਹੈ ਭਾਰਤੀ ਮੀਡੀਆ ਦੀ ਤਰਫ ਕੋਲ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਜਿਹੜਾ ਹੈ ਉਹ ਬੰਗਲਾਦੇਸ਼ੀ ਮੌਕਫ ਦੀ ਖੁੱਲ੍ਹ ਕੇ ਕਿਉਂਕਿ ਹਮਾਇਤ ਕਰ ਰਿਹਾ ਹੈ। ਇਹ ਪਾਕਿਸਤਾਨ ਵਾਹਿਦ ਮੁਲਕ ਹੈ ਜਿਹੜਾ ਇਸ ਸਾਰੇ ਮਾਮਲੇ ਜਿਹੜਾ ਹੈ ਉਹ ਆਪਣਾ ਪੁਆਇੰਟ ਆਫ ਵਿਊ ਦੇ ਰਿਹਾ ਹੈ ਤੇ ਰਿਪੋਰਟ ਦੱਸ ਰਹੀਆਂ ਨੇ ਕਿ ਪਾਕਿਸਤਾਨ ਦੇ ਮੌਕਫ ਦਾ ਜਿਹੜਾ ਹੈ ਪਹਿਲੇ ਹੀ ICC ਨੋਟਿਸ ਲੈ ਚੁੱਕਿਆ ਹੈ ਤੇ ਉਹਦੇ ਬਾਅਦ ਜਿਹੜਾ ਹੈ ਪਾਕਿਸਤਾਨ ਉੱਤੇ ਸਖਤ ਪਾਬੰਦੀਆਂ ਜਿਹੜਾ ਹੈ ਉਹ ਵੀ ਲੱਗ ਸਕਦੀਆਂ ਨੇ, ਜਿਨ੍ਹਾਂ ਵਿੱਚ ਦੋ ਤਰਫਾ ਸੀਰੀਜ਼ ਦੀ ਮੁਅੱਤਲੀ, ਪਾਕਿਸਤਾਨ ਸੁਪਰ ਲੀਗ ਲਈ ਗੈਰ ਮੁਲਕੀ ਖਿਡਾਰੀਆਂ ਨੂੰ NOC ਜਾਰੀ ਨਾ ਕਰਨਾ ਤੇ ਏਸ਼ੀਆ ਕੱਪ ਤੋਂ ਅਖਰਾਜ ਵੀ ਸ਼ਾਮਿਲ ਹੈ। ਭਾਰਤੀ ਮੀਡੀਆ ਦਾਅਵਾ ਕਰ ਰਿਹਾ, ਵੇਖਦੇ ਹਾਂ। ਬਹਰਹਾਲ ਉਮੀਦ ਹੈ ਸਾਡੀ हुकूमत ਜਿਹੜਾ ਵੀ फैसला करेगी इंशाअल्लाह बहुत ही बेहतर होएगा। लेकिन एक और खबर भी है, देखो एक पासे भारत अगर ये सारियां काम कर रहा है तो दूजे पासे एक उत्थे वायरस भी आ गए। हुण ये भी जिहड़ा खतरा पैदा हो गया कि शायद T20 वर्ल्ड कप जिहड़ा है वो भारत विच ना भी हो सके। हो क्या रहा जी, भारत विच एक वायरस फैल रहा जिन्होंने नीपा वायरस कहा जा रहा है तो खतरनाक वायरस जिहड़ा है वो T20 का जिहड़ा इनकाद है उन्होंने खतरे च पा दिता है। तफसील दसी जा रही है कि भारत जिहड़ा एक नवा वायरस है जिन्होंने नीपा वायरस कहा जा रहा है वो जिहड़ा है एक सवालिया निशान उस ला दिता है वर्ल्ड कप के उत्ते। भारत के मगरबी जिहड़ा सूबा है मगरबी बंगाल ਉਹਦੇ ਵਿੱਚ ਜਿਹੜਾ ਹੈ ਉਹ ਡਾਕਟਰਸ ਤੇ ਨਰਸਿਸ ਜਿਹੜਾ ਉਹਦੇ ਵਿੱਚ 5 ਐਸੇ ਲੋਕ ਨੇ ਜਿਹੜੇ ਇਸ ਨੀਪਾ ਵਾਇਰਸ ਦਾ शिकार हो चुके हैं तो तस्दीक हो चुकी है तो इन्हों की हालत भी नाजुक दसी जा रही है तो हुकाम ने जड़ा है तकरीबन दसिया जा रहा है कि 100 के करीब लोगों
ਜਿਹੜੇ ਇਫੈਕਟ ਹੋਏ ਸਨ ਇਸ ਵਾਇਰਸ ਕੋਲ ਉਹਨਾਂ ਨੂੰ ਵੀ ਕੁਆਰੰਟਾਈਨ ਕਰ ਦਿੱਤਾ ਹੈ, ਕਰੰਟੀਨਾ ਜਿਹਨੂੰ ਕਹਿੰਦੇ ਨੇ। ਤੇ ਇਹ ਖਤਰਨਾਕ ਵਾਇਰਸ ਜਿਹੜਾ ਇਹ 7 ਫਰਵਰੀ ਤੋਂ ਸ਼ੁਰੂ ਹੋਣ ਵਾਲਾ ਜਿਹੜਾ T20 ਵਰਲਡ ਕੱਪ ਹੈ ਇਸ ਤੋਂ ਤਕਰੀਬਨ ਕੋਈ ਕੁਝ ਦਿਨ ਪਹਿਲੇ ਇਹ ਸ਼ੁਰੂ ਹੋਇਆ ਹੈ ਤੇ ਵਾਇਰਸ ਦੀ ਸ਼ਿੱਦਤ ਵਿੱਚ ਇਜ਼ਾਫਾ ਹੋ ਰਿਹਾ ਹੈ ਤੇ ਇਵੈਂਟ ਦੀਆਂ ਤਿਆਰੀਆਂ, ਲੌਜਿਸਟਿਕ ਤੇ ਸਿਕਿਉਰਿਟੀ ਇੰਤਜ਼ਾਮਾਤ ਉੱਤੇ ਜਿਹੜਾ ਹੈ ਉਹ ਸੰਗੀਨ ਅਸਰਾਤ ਕਹਿ ਜਾ ਰਹੇ ਨੇ ਕਿ ਇਹ ਵਾਇਰਸ ਪਾ ਸਕਦਾ ਹੈ। ਬਹਰਹਾਲ ਇਹ ਸਭ ਕੁਝ ਕੀ ਹੋਏਗਾ, ਭਾਰਤ ਕਿਸ ਤਰ੍ਹਾਂ ਦੀ ਸਿਆਸਤ ਕਰ ਰਿਹਾ ਹੈ, T20 ਵਰਲਡ ਕੱਪ ਦਾ ਕੀ ਮਾਮਲਾ ਬਣੇਗਾ, ਇਸ ਹਵਾਲੇ ਨਾਲ ਗੱਲ ਕਰਨਾ ਸਾਡੇ ਨਾਲ ਕ੍ਰਿਕਟ ਐਕਸਪਰਟ ਮੌਜੂਦ ਨੇ ਮੁਹੰਮਦ ਯਾਸਿਰ ਸਾਹਿਬ। ਉਹਨਾਂ ਤੋਂ ਪੁੱਛਦੇ ਹਾਂ ਕਿ ਭਾਰਤ ਕੀ ਕਰ ਰਿਹਾ ਹੈ ਤੇ ਫਿਰ ਭਾਰਤ ਨਾਲ ਹੋਣ ਕੀ ਜਾ ਰਿਹਾ। ਬਹੁਤ ਬਹੁਤ ਸ਼ੁਕਰੀਆ ਮੁਹੰਮਦ ਯਾਸਿਰ, ਤੁਸੀਂ ਮੇਰੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਟੀਮ ਨੂੰ ਬਾਹਰ ਕੀਤਾ ਗਿਆ, ਜਿਹੜੀ ਬੰਗਲਾਦੇਸ਼ ਦੀ ਟੀਮ ਹੈ, ਪਾਕਿਸਤਾਨ ਭਰਪੂਰ ਆਪਣੇ ਮੌਕਫ ਦਾ ਜਿਹੜਾ ਹੈ ਇਜ਼ਹਾਰ ਕਰ ਰਿਹਾ ਹੈ। ਇੱਥੇ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਵੀ ਬਾਈਕਾਟ ਕੀਤਾ ਜਾਵੇ, ਕੁਝ ਮੈਚਾਂ ਦਾ ਬਾਈਕਾਟ ਕੀਤਾ ਜਾਵੇ, ਇਹਤਜਾਜ ਕਰਿਆ ਜਾਵੇ, ਕੁਝ ਵੀ। ਤੇ ਇਹਦੇ ਨਾਲ ਹੁਣ ਇਹ ਖਬਰ ਆਈ ਹੈ ਕਿ ਜੀ ਜਿਹੜੇ ਵਿਚਾਰੇ ਬੰਗਲਾਦੇਸ਼ੀ ਸਹਾਫੀ ਨੇ, ਕਿਉਂਕਿ ਸਹਾਫਤ ਤਾਂ ਤੁਹਾਨੂੰ ਪਤਾ ਕਿੱਥੇ ਵੀ ਜਾ ਕੇ ਕੀਤੀ ਜਾ ਸਕਦੀ, ਉਹਨਾਂ ਨੂੰ ਐਕਰੀਡੇਸ਼ਨ ਕਾਰਡ ਨਹੀਂ ਦਿੱਤੇ ਜਾ ਰਹੇ। ਕਿਸ ਤਰ੍ਹਾਂ ਵੇਖ ਰਹੇ ਹੋ ਇਸ ਫੈਸਲੇ ਨੂੰ? ਪਹਿਲੀ ਗੱਲ ਤੇ ਦੇਖੋ 2023 ਵਰਲਡ ਕੱਪ ਤੁਹਾਨੂੰ ਯਾਦ ਹੋਏਗਾ ਜਦੋਂ ਪਾਕਿਸਤਾਨ ਦੀ ਟੀਮ ਜਿਹੜਾ ਨਾ ਭਾਰਤ ਗਈ ਸੀ ਖੇਡਣ ਵਾਸਤੇ, ਉਹਦੇ ਵਿੱਚ ਵੀ ਜਿਹੜਾ ਨਾ ਪਾਕਿਸਤਾਨੀ ਜਰਨਲਿਸਟ ਹੋਣ ਜਾਂ ਸ਼ਾਇਕੀਨ ਹੋਵੇ ਉਹਨਾਂ ਨੂੰ ਜਿਹੜਾ ਨਾ ਵੀਜ਼ਾ ਨਹੀਂ ਦਿੱਤੇ ਗਏ ਸੀ। ਮੇਜ਼ਬਾਨੀ ਕਰਨ ਦਾ ਸ਼ੌਕ ਜ਼ਰੂਰ ਹੈ, ਸਿਆਸਤ ਕਰਨ ਦਾ ਸ਼ੌਕ ਜ਼ਰੂਰ ਹੈ ਮੋਦੀ ਸਰਕਾਰ ਨੂੰ ਕ੍ਰਿਕਟ ਦੇ ਉੱਤੇ, ਲੇਕਿਨ ਜਿਹੜਾ ਘਰ ਆਇਆ ਮਹਿਮਾਨ ਹੈ ਉਹਨੂੰ ਅਕੋਮੋਡੇਟ ਕਿਸ ਤਰ੍ਹਾਂ ਕਰਨਾ, ਹੋਸਟਿੰਗ ਕਰਨੀ ਕਿਸ ਤਰ੍ਹਾਂ, ਇਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਨਾ ਉਹ ਨਹੀਂ ਜਾਣਦੇ ਨੇ। ਇਹ ਜਿਹੜਾ ਬੰਗਲਾਦੇਸ਼ ਦਾ ਮਾਮਲਾ ਵੀ ਹੈ ਸਕੈਨ ਸਾਹਿਬ, ਇਹਦੇ ਵਿੱਚ ਵੀ ਦੇਖੋ ਮੁਸਤਫੀਜ਼ੁਰ ਰਹਿਮਾਨ ਦਾ ਜਿਸ ਤਰ੍ਹਾਂ ਕੇਸ ਸੀ, ਇਹ ਮਹੀਨਾ ਸਵਾ ਮਹੀਨਾ ਪਹਿਲਾਂ ਵਰਲਡ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਜਿਹੜਾ ਨਾ ਮੰਜ਼ਰ ਆਮ ਤੇ ਆ ਚੁੱਕਿਆ ਸੀ। ਮੁਸਤਫੀਜ਼ ਨੂੰ ਜਿਹੜਾ ਨਾ ਧਮਕੀਆਂ ਦਿੱਤੀਆਂ ਗਈਆਂ, ਖੁੱਲੀਆਂ ਧਮਕੀਆਂ ਦਿੱਤੀਆਂ ਗਈਆਂ। ਸ਼ੇਖ ਸਿਨਾ ਦੇ ਜਿਹੜੇ ਦਹਿਸ਼ਤਗਰਦ ਨੇ ਉਹਨਾਂ ਨੇ ਧਮਕੀਆਂ ਦਿੱਤੀਆਂ ਕਿ ਮੁਸਤਫੀਜ਼ ਅਗਰ ਇੱਥੇ ਆ ਕੇ ਖੇਡੇਗਾ IPL ਦੇ ਵਿੱਚ, KKR ਨੂੰ ਜੁਆਇਨ ਕਰੇਗਾ, ਜਿਹੜੀ ਸ਼ਾਹਰੁਖ ਖਾਨ ਦੀ ਟੀਮ ਹੈ ਉਹਨੂੰ, ਤੇ ਇਹਨੂੰ ਜਿਹੜਾ ਨਾ ਮਾਰ ਦਿੱਤਾ ਜਾਏਗਾ। ਨਾ ਸਿਰਫ ਉਹਨੂੰ ਮਾਰਿਆ ਜਾਏਗਾ ਬਲਕਿ ਸ਼ਾਹਰੁਖ ਖਾਨ ਨੂੰ ਜਿਹੜਾ ਨਾ ਗੱਦਾਰ ਕਰਾਰ ਦਿੱਤਾ ਗਿਆ। ਤੇ ਸ਼ਾਹਰੁਖ ਖਾਨ ਜਿਹੜਾ ਮੁਸਲਮਾਨ ਹੋਣ ਦੀ ਵਜ੍ਹਾ ਨਾਲ, ਮਤਲਬ ਜਿਹੜਾ ਕਹਿੰਦਾ ਕਿ ਮਾਈ ਨੇਮ ਇਜ਼ ਖਾਨ ਐਂਡ ਆਈ ਐਮ ਨਾਟ ਟੈਰਰਿਸਟ, ਤੇ ਉਹਨੂੰ ਵੀ ਜਿਹੜਾ ਨਾ ਦਹਿਸ਼ਤਗਰਦ ਕਰਾਰ ਦਿੱਤਾ ਗਿਆ ਸਿਰਫ ਔਰ ਸਿਰਫ ਇਸ ਵਜ੍ਹਾ ਤੋਂ ਕਿ ਉਹ KKR ਦੀ ਟੀਮ ਨੂੰ ਖੇਡੇਗਾ। ਹੁਣ ਤੁਸੀਂ ਦੇਖੋ ਬੋਲੀ ਲੱਗੀ ਮੁਸਤਫੀਜ਼ ਦੀ 9 ਕਰੋੜ 20 ਲੱਖ ਦੇ ਵਿੱਚ ਖਰੀਦਿਆ ਜਾਂਦਾ, ਤੇ ਮਹਿੰਦਰ ਸਿੰਘ ਧੋਨੀ ਵੀ ਉਸ ਜਿਹੜਾ ਨਾ ਬੋਲੀ ਦੇ ਵਿੱਚ ਸ਼ਾਮਲ ਸੀ। ਉਹਨੇ ਵੀ ਜਿਹੜਾ ਨਾ ਵੱਧ ਚੜ ਕੇ ਬੋਲੀ ਲਾਈ ਤੇ KKR ਜਿਹੜਾ ਉਹਨੂੰ ਲੈ ਉਡਿਆ। KKR ਦਾ ਜਿਹੜਾ ਦੂਸਰਾ ਓਨਰ ਹੈ ਉਹ ਜੂਹੀ ਚਾਵਲਾ ਹੈ, ਉਹ ਭਾਰਤੀ ਹੈ, ਹਿੰਦੁਸਤਾਨੀ ਹੈ ਤੇ ਨਾਲ ਜਿਹੜਾ ਹਿੰਦੂ ਵੀ ਹੈ। ਤੇ ਇੱਥੇ ਤੁਹਾਨੂੰ ਤਾਸੁਬ ਜਿਹੜਾ ਨਾ ਨਜ਼ਰ ਆ ਜਾਏਗਾ। ਇਸ ਮਾਹੌਲ ਦੇ ਵਿੱਚ ਜਿਹੜਾ ਨਾ ਜਿਹੜੀ ਬੰਗਲਾਦੇਸ਼ ਨੇ ਪਲੀ ਲਈ ਉਹ ਬਿਲਕੁਲ ਜਾਇਜ਼ ਪਲੀ ਸੀ ਉਹਨਾਂ ਦੀ ਕਿ ਅਸੀਂ ਜਿਹੜਾ ਨਾ ਕਿਸ ਤਰ੍ਹਾਂ ਭਾਰਤ ਆ ਕੇ ਖੇਡੀਏ। ਉੱਥੇ ਸਾਡੇ ਪਲੇਅਰਾਂ ਨੂੰ ਜਿਹੜਾ ਨਾ ਸਿਕਿਉਰਿਟੀ ਕੰਸਰਨਸ ਹੈ। ਉੱਥੇ ਫਿਰ ਜਿਸ ਤਰ੍ਹਾਂ ਅਮੀਨੁਲ ਇਸਲਾਮ ਜਿਹੜੇ ਉਹਨਾਂ ਦੇ ਪ੍ਰੈਜ਼ੀਡੈਂਟ ਨੇ ਬੰਗਲਾਦੇਸ਼ ਕ੍ਰਿਕਟ ਬੋਰਡ ਦੇ, ਜਿਹਨਾਂ ਦੀ ਉਹਦੀ ਆਖਰੀ ਪ੍ਰੈਸ ਕਾਨਫਰੰਸ ਸੀ, ਉਹ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਡਬਲ ਸਟੈਂਡਰਡਸ, ਔਰ ਪਾਕਿਸਤਾਨ ਕ੍ਰਿਕਟ ਬੋਰਡ ਵੀ ਇਹੀ ਕਹਿੰਦਾ ਹੈ ਕਿ ਅਸੀਂ ਤਾਂ ਬਹੁਤ ਪੁਰਾਣਾ ਸਕਲੈਨ ਸਾਹਿਬ ਇਹਨਾਂ ਨੂੰ ਝੇਲਦੇ ਆ ਰਹੇ। 2007-8 ਤੋਂ ਬਾਅਦ ਬਾਇਲੈਟਰਲ ਸੀਰੀਜ਼ ਨਹੀਂ, ਉਹਦੇ ਵੀ ਪਾਕਿਸਤਾਨ ਨੂੰ ਨੁਕਸਾਨ ਨੇ। ਫਿਰ 2013 ਚ ਪਾਕਿਸਤਾਨ ਨੇ ਆਖਰੀ ਸੀਰੀਜ਼ ਖੇਡੀ ਸੀ। ਔਰ ਜਿਸ ਤਰ੍ਹਾਂ ਬੰਗਲਾਦੇਸ਼ ਨੂੰ ਦੇਖੋ ਕਾਰਨਰ ਕੀਤਾ ਗਿਆ, ਦੀਵਾਰ ਦੇ ਨਾਲ ਲਾਇਆ ਗਿਆ, ਤੇ ਬੰਗਲਾਦੇਸ਼ ਦੇ ਕੋਲ ਦੇਖੋ ਆਪਸ਼ਨ ਹੀ ਕੋਈ ਨਹੀਂ ਸੀ। ਭਾਰਤ ਉਹ ਜਾ ਨਹੀਂ ਸਕਦੇ ਸੀ, ਆਪਣੇ ਸ਼ਾਇਕੀਨ ਨੂੰ ਵੀ ਨਹੀਂ ਲੈ ਕੇ ਜਾ ਸਕਦੇ ਸੀ। ਉਹਨਾਂ ਦੇ ਸ਼ਾਇਕੀਨ ਅਗਰ ਜਾਣ ਉਹਨਾਂ ਦੇ ਉੱਤੇ ਸ਼ਰਾਇਤ ਰੱਖੀ ਗਈ, ਆਪਣੇ ਕੌਮੀ ਪਰਚਮ ਨਹੀਂ ਲੈ ਕੇ ਆ ਸਕਦੇ, ਪਲੇਅਰਾਂ ਦੀਆਂ ਕਿੱਟਾਂ ਨਾਲ ਨਹੀਂ ਲੈ ਕੇ ਆ ਸਕਦੇ, ਨਾਲ ਮੁਸਤਫੀਜ਼ ਨਹੀਂ ਲੈ ਕੇ ਆ ਸਕਦੇ। ਤੇ ਇਹਦੇ ਵਾਸਤੇ ਇੱਕ ਹੀ ਜਿਹੜਾ ਨਾ ਅੱਛਾ ਤੇ ਮਾਕੂਲ ਹੱਲ ਸੀ ਜਿਹੜਾ ਬੰਗਲਾਦੇਸ਼ ਨੇ ਖੁਦ ਦਿੱਤਾ ਕਿ ਸਾਡੇ ਮੁਕਾਬਲੇ ਜਿਹੜੇ ਨਾ ਸਵੈਪ ਕਰ ਦਿੱਤੇ ਜਾਣ ਆਇਰਲੈਂਡ ਦੇ ਨਾਲ, ਅਸੀਂ ਕੋਲੰਬੋ ਜਾ ਕੇ ਮੁਕਾਬਲੇ ਖੇਡ ਲਿੱਤੇ ਜਾਣ। ਤੇ ਇਹ ਪਹਿਲਾਂ ਤੋਂ ਰਵਾਇਤ ਹੈ, ਮਤਲਬ 2025 ਚੈਂਪੀਅਨਸ ਟਰਾਫੀ ਦੇ ਵਿੱਚ ਭਾਰਤ ਦੀ ਟੀਮ ਜਿਹੜੀ ਸੀ ਉਹਨੇ ਹੀ ਇਹ ਸਭ ਤੋਂ ਪਹਿਲਾਂ ਜਿਹੜਾ ਨਾ ਰੋਲਾ ਪਾਇਆ ਸੀ 2 ਮਹੀਨੇ ਪਹਿਲਾਂ ਕਿ ਅਸੀਂ ਪਾਕਿਸਤਾਨ ਨਹੀਂ ਆਣਾ, ਕਿ ਸਿਕਿਉਰਿਟੀ ਕੰਸਰਨ ਨੇ। ਜੋ ਸਿਕਿਉਰਿਟੀ ਕੰਸਰਨ ਮੋਹਸਿਨ ਨਕਵੀ ਸਾਹਿਬ ਨੇ ਦੂਰ ਕੀਤੇ, ਉਸ ਤੋਂ ਬਾਅਦ ਤੁਸੀਂ ਦੇਖ ਲਓ ਕਿ ਉਹ ਨਹੀਂ ਆਏ। ਫਿਰ ਮੋਹਸਿਨ ਨਕਵੀ ਸਾਹਿਬ ਨੇ ਅੱਖਾਂ 'ਚ ਅੱਖਾਂ ਪਾ ਕੇ ਲਿਖਵਾਇਆ ਕਿ ਅਸੀਂ ਵੀ ਜਿਹੜਾ ਨਾ ਨਹੀਂ ਆਵਾਂਗੇ। ਹੁਣ ਜਿਹੜਾ ਬੰਗਲਾਦੇਸ਼ ਹੈ ਇਹ ਜਾਂਦਾ ਨਾ ਜਾਂਦਾ, ਲੇਕਿਨ ਉਹਨਾਂ ਨੇ ਖਾਰ ਕੱਢਣੀ ਸੀ, ਮਤਲਬ ਦੁਸ਼ਮਣੀ ਕੱਢਣੀ ਸੀ, ਕਿਉਂਕਿ ਉਹ ਪਾਕਿਸਤਾਨ ਦੇ ਨਾਲ ਖੜਾ। ਯਾਸਿਰ ਸਾਹਿਬ, ਮੈਂ ਚਾਹਾਂਗਾ ਤੁਸੀਂ ਆਪਣਾ ਮੌਕਫ ਦਿਓ। ਮੈਂ ਕੱਲ ਦੇ ਪ੍ਰੋਗਰਾਮ ਵਿੱਚ ਇਸ ਮਾਮਲੇ ਤੇ ਗੱਲ ਕੀਤੀ, ਪਾਕਿਸਤਾਨ ਨੂੰ ਕੀ ਕਰਨਾ ਚਾਹੀਦਾ ਹੈ? ਬਾਕਾਟ ਕਰਨਾ ਚਾਹੀਦਾ ਹੈ ਇਸ ਪੂਰੇ ਜਿਹੜਾ ਵਰਲਡ ਕੱਪ ਦਾ, ਇਹਤਜਾਜ ਕਰਨਾ ਚਾਹੀਦਾ ਹੈ, ਕਾਲੇ ਪੱਟੀਆਂ ਬੰਨ੍ਹਣੇ ਚਾਹੀਦੇ ਨੇ, ਭਾਰਤ ਨਾਲ ਜਿਹੜੇ ਮੈਚ ਨੇ ਉਹਨਾਂ ਦਾ ਬਾਈਕਾਟ ਕਰਨਾ ਚਾਹੀਦਾ ਜਾਂ ਕੁਝ ਮੈਚਸ ਦਾ ਬਾਈਕਾਟ ਕਰਨਾ ਚਾਹੀਦਾ? ਤੁਹਾਡਾ ਕੀ ਪੁਆਇੰਟ ਆਫ ਵਿਊ ਹੈ? ਚੀਜ਼ ਮੰਨੀ ਤਾਂ ਨਹੀਂ ਹੈ, ਸਾਰਿਆਂ ਨੂੰ ਜਾਣ ਲੈਣੀ ਚਾਹੀਦੀ। ਜਿਸ ਤਰ੍ਹਾਂ ਪਾਕਿਸਤਾਨ ਦੀ ਇੱਕ ਤਾਕਤ ਹੈ ਨਾ ਵਰਲਡ ਕ੍ਰਿਕਟ ਦੇ ਅੰਦਰ, ਔਰ ਪਾਕਿਸਤਾਨ ਭਾਰਤ ਦਾ ਜਿਹੜਾ ਮੁਕਾਬਲਾ ਹੈ ਨਾ, ਅਗਰ ਰੈਵਨਿਊ ਦੀ ਗੱਲ ਕੀਤੀ ਜਾਵੇ, ਪੈਸੇ ਦੀ ਗੱਲ ਕੀਤੀ ਜਾਵੇ, ਜਿਹਦੇ ਉੱਤੇ ਬਨੀਆਂ ਡੁੱਲਦਾ ਹੈ, ਮਤਲਬ ਜਿਹੜਾ ਬ੍ਰੌਡਕਾਸਟਰ ਹੈ ਨਾ, ਹੁਣ ਹਾਰ ਸਭ ਤੋਂ ਜ਼ਿਆਦਾ ਦੇਖੋ ਕ੍ਰਿਕਟ ਨੂੰ ਪਹੁੰਚ ਚੁੱਕੀ ਹੈ। ਅਗਰ ਬੰਗਲਾਦੇਸ਼ ਦੀ ਟੀਮ ਨਹੀਂ ਜਾ ਰਹੀ ਨਾ ਵਰਲਡ ਕੱਪ ਦੇ ਵਿੱਚ, ਤੇ ਵਰਲਡ ਕੱਪ ਮੁਤਨਾਜ਼ਾ ਹੈ। ਇਹ 22-20 ਕਰੋੜ ਜਿਹੜੇ ਲੋਕ ਨੇ ਜਿਹੜੇ ਕ੍ਰਿਕਟ ਦੇ ਨਾਲ ਪੈਸ਼ਨ ਰੱਖਦੇ ਨੇ, ਉਹਨਾਂ ਨਾਲ ਜ਼ਿਆਦਤੀ ਕੀਤੀ ICC ਨੇ। ਆਸਟ੍ਰੇਲੀਆ ਬੋਰਡ, ਇੰਗਲੈਂਡ ਦਾ ਬੋਰਡ, ਨਿਊਜ਼ੀਲੈਂਡ ਦਾ ਬੋਰਡ, ਵੈਸਟ ਇੰਡੀਜ਼ ਦਾ ਬੋਰਡ, ਇਹ ਸਾਰੇ ਇਸ ਜੁਰਮ ਦੇ ਵਿੱਚ ਸ਼ਾਮਲ ਨੇ। ਮਤਲਬ ਤੁਸੀਂ ਸਕਾਟਲੈਂਡ ਨੂੰ ਲੈ ਕੇ ਆਏ, ਫਿਰ ਤੁਸੀਂ ਗੱਲਾਂ ਇਹ ਕਰਦੇ ਹੋ ਕਿ ਪਾਕਿਸਤਾਨ ਨੂੰ ਬਾਹਰ ਕੀਤਾ ਜਾਵੇ, ਤੇ ਯੂਗੰਡਾ ਨੂੰ ਲੈ ਕੇ ਆਓ। ਤੇ ਇਹ ਵਰਲਡ ਕੱਪ ਦੇਖਣਾ ਕਿੰਨੇ? ਮਤਲਬ ਇੰਡੀਆ ਆਪਣੀਆਂ 3-4 ਟੀਮਾਂ ਬਣਾ ਲੇ, ਇੰਡੀਆ ਵਾਈਟ, ਇੰਡੀਆ ਗ੍ਰੀਨ, ਇੰਡੀਆ ਬਲੂ, ਤੇ ਘਰ ਦੇ ਵਿੱਚ ਬੈਠ ਕੇ ਖੇਡਦਾ ਜਾਵੇ।
ਤੇ ਜਿਹੜੀ ਆਈਸੀਸੀ ਦੀ ਜਿਹੜੀ ਸਾਖ ਹੈ ਜਾਂ ਸਹੀ ਉਹਦੀ ਜਿਹੜੀ ਇੰਟੈਗ੍ਰਿਟੀ ਹੁੰਦੀ, ਉਹ ਤਾਂ ਜਿਹੜੀ ਇਹਨਾਂ ਨੇ ਫੁੱਲ ਸਬੋਤਾਜ ਕਰ ਦਿੱਤੀ ਹੋਈ ਹੈ। ਹੁਣ ਅਸੀਂ ਪਹਿਲਾਂ ਕਹਿੰਦੇ ਸੀ ਕਿ ਆਈਸੀਸੀ ਨਹੀਂ, ਕਿਉਂਕਿ ਪਾਕਿਸਤਾਨ ਝੇਲਦਾ ਸੀ ਕਿ ਇਹ ਇੰਡੀਅਨ ਕ੍ਰਿਕਟ ਬੋਰਡ ਹੈ। ਹੁਣ ਇਹ ਬੰਗਲਾਦੇਸ਼ ਨੇ ਕਹਿਣਾ ਸ਼ੁਰੂ ਕੀਤਾ ਹੈ। ਹੁਣ ਆਉਣ ਵਾਲੇ ਜੀ ਵਕਤਾਂ ਦੇ ਜੀ ਵਿੱਚ ਹੋ ਸਕਦਾ ਇੱਕ ਦੋ ਹੋਰ ਬੋਰਡ ਵੀ ਜਿਹੜੇ ਨਾ ਇਹਦੇ ਵਿੱਚ ਸ਼ਾਮਲ ਹੋਣ ਔਰ ਕਹਿਣ ਕਿ ਇੰਡੀਅਨ ਕ੍ਰਿਕਟ ਬੋਰਡ ਹੈ ਤੇ ਇਸ ਬਾਡੀ ਨੂੰ ਜਿਹੜਾ ਡਿਸੋਲਵ ਕੀਤਾ ਜਾਵੇ, ਮਤਲਬ ਬੈਲੈਂਸ ਕੀਤਾ ਜਾਵੇ ਪਾਵਰਸ ਨੂੰ। ਅਗਰ ਤੁਸੀਂ ਰੈਵਨਿਊ ਜਨਰੇਟ ਕਰਦੇ ਹੋ, ਇਹਦਾ ਇਹ ਮਤਲਬ ਨਹੀਂ ਕਿ ਤੁਸੀਂ ਇਕੱਲੇ ਜਿਹੜੇ ਨਾ, ਤੁਹਾਨੂੰ ਇਕੱਲਾ ਕੌਣ ਦੇਖਦਾ, ਮਤਲਬ ਭਾਰਤ ਦੀ ਟੀਮ ਨੂੰ ਇਕੱਲਾ ਕੌਣ ਦੇਖਦਾ ਹੈ। ਅੰਡਰ 19 ਦੀ ਸਤ੍ਹਾ ਹੋਵੇ ਜਾਂ ਉਸ ਤੋਂ ਬਾਅਦ ਏਸ਼ੀਆ ਕੱਪ, ਇਮਰਜਿੰਗ ਏਸ਼ੀਆ ਕੱਪ ਹੋ, ਜਿਹਦੇ ਚ ਪਾਕਿਸਤਾਨ ਭਾਰਤ ਦਾ ਮੁਕਾਬਲਾ ਸੀ, ਜਾਂ ਏਸ਼ੀਆ ਕੱਪ ਦੇ ਜਿਹੜੇ 3 ਮੁਕਾਬਲੇ ਪਾਕਿਸਤਾਨ ਭਾਰਤ ਨੇ ਖੇਡੇ ਗਏ, ਇਹ ਚ ਪੈਸਾ ਆਉਂਦਾ ਹੈ। ਅਗਰ ਪਾਕਿਸਤਾਨ ਭਾਰਤ ਦਾ ਮੈਚ ਨਹੀਂ ਹੁੰਦਾ, ਜਿਹੜਾ ਬਿਲਕੁਲ ਸਹੀ ਕਾਰਡ ਖੇਲਿਆ ਹੈ ਮੋਹਸਿਨ ਨਕवी ਸਾਹਿਬ ਨੇ ਤੇ ਸ਼ਹਬਾਜ਼ ਸ਼ਰੀਫ ਸਾਹਿਬ ਨੇ, ਔਰ ਤੜਪਾ ਕੇ ਰੱਖ ਦਿੱਤਾ ਭਾਰਤ ਨੂੰ। ਭਾਰਤੀ ਮੀਡੀਆ ਹੁਣ ਇਸ ਟਾਈਮ ਦੇਖੋ ਉਹਨਾਂ ਦੀਆਂ ਸ਼ਕਲਾਂ ਉਤਰੀਆਂ ਔਰ ਕਹਿੰਦੇ ਜੁਰਤ ਹੈ ਤੁਹਾਡੇ ਅੰਦਰ ਕਿ ਤੁਸੀਂ ਸਾਡੇ ਨਾਲ ਖੇਲਣ ਤੋਂ ਇਨਕਾਰ ਕਰੋ। ਸਾਡੇ ਅੰਦਰ ਜੁਰਤ ਹੈ, ਤੁਸੀਂ ਤਿਆਰੀ ਕਰੋ ਇਹ ਨੁਕਸਾਨ ਨੂੰ ਜਿਹੜਾ ਜੀ ਨਾ ਭਰਨ ਦੀ। ਮਤਲਬ ਅਗਰ ਪਾਕਿਸਤਾਨ ਨਹੀਂ ਖੇਡਦਾ ਭਾਰਤ ਦੇ ਨਾਲ, ਤੇ ਇਹ ਜਿਹੜੇ ਯੂਟਿਊਬਰ ਵੱਡਾ ਵੱਡਾ ਮੂੰਹ ਕਰਕੇ ਬੋਲਦੇ ਨੇ ਨਾ, ਚਾਹੇ ਉਹ ਭਾਰਤ ਦੇ ਵਿੱਚ ਕਿਸੇ ਵੀ ਚੈਨਲ ਉੱਤੇ ਬੈਠੇ ਹੋਣ, ਤੇ ਉਹਨਾਂ ਦੀ ਜਿਹੜੀ ਰੋਜ਼ੀ ਰੋਟੀ ਹੈ, ਦਾਲ ਰੋਟੀ ਹੈ, ਉਹ ਸਾਰੀ ਪਾਕਿਸਤਾਨ ਦੇ ਖਿਲਾਫ ਜਾਂ ਪਾਕਿਸਤਾਨ ਦੇ ਹੱਕ ਦੇ ਵਿੱਚ। ਹੁਣ ਬਾਬਰ ਆਜ਼ਮ ਦੀ ਦੇਖੋ ਮਿਸਾਲ ਹੈ। ਬਾਬਰ ਆਜ਼ਮ ਦੇਖੋ ਪਾਕਿਸਤਾਨ ਦਾ 2 ਸਾਲਾਂ ਤੋਂ T20 ਚ ਨਹੀਂ ਚੱਲ ਰਿਹਾ, ਲੇਕਿਨ ਬਿਗ ਬੈਸ਼ ਚ ਗਿਆ, ਜੀ ਉੱਥੇ ਮਿਲੀਅਨਸ ਆਫ ਡਾਲਰਸ ਬਿਗ ਬੈਸ਼ ਵਾਲੇ ਨੇ, ਸਿਡਨੀ ਸਿਕਸਰਸ ਵਾਲਿਆਂ ਨੇ ਕਮਾਏ। ਇਸੇ ਤਰ੍ਹਾਂ ਭਾਰਤੀ ਜਿਹੜੇ ਯੂਟਿਊਬਰਸ ਹੈ, ਇਹ ਵੀ ਬਾਬਰ ਦਾ ਨਾਮ ਲੈ ਕੇ, ਬਾਬਰ ਦੀਆਂ ਤਾਰੀਫਾਂ ਕਰਕੇ, ਬਾਬਰ ਦੀ ਮੁਖਾਲਫਤ ਕਰਕੇ ਉਹਦੇ ਉੱਤੋਂ ਜਿਹੜਾ ਨਾ ਪੈਸਾ ਕਮਾਉਂਦੇ। ਇੱਕ ਪਲੇਅਰ ਦੀ ਮੈਂ ਗੱਲ ਕਰ ਰਿਹਾ ਕਿ ਇੰਨੀ ਜਿਹੜੀ ਨਾ ਵੈਲਿਊ ਹੈ, ਤੇ ਬਾਕੀ ਅਗਰ ਪਾਕਿਸਤਾਨ ਦੀ ਜਿਹੜੀ ਟੀਮ ਹੈ ਉਹਦੀ ਕੀ ਵੈਲਿਊ ਹੋਏਗੀ। ਤਾਂ ਪੂਰਾ ਇਹ ਗੁਲਦਸਤਾ ਬਣਦਾ ਹੈ 15 ਰੁਪਏ ਔਰ 11 ਰੁਪਏ ਜਦੋਂ ਇਹ ਟੀਮ ਲੜਦੀ ਹੈ। ਹਾਰ ਜਿੱਤ ਦੇਖੋ ਸਕਲੈਨ ਸਾਹਿਬ ਖੇਲ ਦਾ ਹਿੱਸਾ ਹੈ, ਲੇਕਿਨ ਪਾਕਿਸਤਾਨ ਕ੍ਰਿਕਟ ਦੀ, ਪਾਕਿਸਤਾਨ ਪਲੇਅਰਾਂ ਦੀ ਇੱਕ ਵੈਲਿਊ ਹੈ, ਅਥੈਂਟਿਕ ਵੈਲਿਊ ਹੈ। ਅਗਰ ਪਾਕਿਸਤਾਨ ਦੀ ਟੀਮ ਬਾਈਕਾਟ ਕਰਦੀ ਹੈ ਤੇ ਵਰਲਡ ਕੱਪ ਜਿਹੜਾ ਨਾ ਖਤਮ ਹੋ ਜਾਂਦਾ ਹੈ, ਤੇ ਆਈਸੀਸੀ ਦਿਵਾਲੀਆ ਹੋ ਜਾਂਦਾ ਹੈ। यासिर साहब ये भी सुनो ना कि मैं अपने इंटरव्यू 'ਚ दस दिता कि उत्थे एक वायरस आ गया जिन्होंने नीपा वायरस किया जा रहा है और वो बड़ी तेज़ी नाल फैल रहा है और बड़ा खतरनाक वायरस है क्योंकि वो जिन्होंने इफेक्ट कर रहे हैं उन्होंने हालत खतरनाक है, कुछ डॉक्टर ते नर्सेज दा दस्या जा रहा है। तो ये दसो कि फिर पाकिस्तान भी तो ये मौका अपना लवे ना, तो बाकी भी जितने भी टीमां ने उन्होंने भी तो सोचना चाहिए ना कि जो वर्ल्ड कप है हुण अगर वायरस इत्थे होया तो फिर भारत इत्थे नहीं हो सकता, फिर उन्हें किते और शिफ्ट कर देना चाहिए। ਹਾਂਜੀ ਬਿਲਕੁਲ, ਤੁਸੀਂ ਬਿਲਕੁਲ ਠੀਕ ਗੱਲ ਕੀਤੀ ਹੈ ਕਿ ਵਰਲਡ ਕੱਪ ਹੀ ਜਿਹੜਾ ਨਾ ਕਿਸੇ ਹੋਰ ਜਗ੍ਹਾ ਦੇ ਉੱਤੇ ਜਿਹੜਾ ਸ਼ਿਫਟ ਕਰ ਦੇਣਾ ਚਾਹੀਦਾ ਹੈ। ਏਸ਼ੀਆ ਦੇਖੋ ਇੱਕ ਪਾਵਰ ਸੀ, ਇੱਕ ਬਲੌਕ ਸੀ ਬਹੁਤ ਵੱਡਾ, ਜਿਹਦੇ ਵਿੱਚ ਪਾਕਿਸਤਾਨ, ਭਾਰਤ, ਬੰਗਲਾਦੇਸ਼, ਸ੍ਰੀਲੰਕਾ, ਇਹ ਪਹਿਲਾਂ ਜ਼ਿਆਦਾਤਰੀ ਚੱਲਦੀ ਸੀ ਆਸਟ੍ਰੇਲੀਆ ਦੀ ਤੇ ਇੰਗਲੈਂਡ ਦੀ। ਵਰਲਡ ਕੱਪ ਪਹਿਲੇ ਉੱਥੇ ਹੀ ਹੁੰਦੇ ਸੀ। ਫਿਰ ਪਾਕਿਸਤਾਨ ਭਾਰਤ ਵਿੱਚ ਆਇਆ, ਦੋਨਾਂ ਦੀ ਜੋ ਸੁਲ੍ਹਾ ਸੀ, ਤੇ ਅਸੀਂ ਜਿਹੜਾ ਨਾ ਕ੍ਰਿਕਟ ਨੂੰ ਜਿਹੜਾ ਨਾ ਇੱਥੇ ਲੈ ਕੇ ਆਏ, ਏਸ਼ੀਆ ਦੇ ਵਿੱਚ ਲੈ ਕੇ ਆਏ, ਕਿਉਂਕਿ ਦੇਖੋ ਇੱਥੇ ਟੀਆਰਪੀ ਵੀ, ਇੱਥੇ ਲੋਕ ਵੀ ਬਹੁਤ ਜ਼ਿਆਦਾ ਪੈਸ਼ਨੇਟ ਹੈ ਗੇਮ ਦੇ ਹਵਾਲੇ ਦੇ ਵਿੱਚ। ਲੇਕਿਨ ਇਹ ਭਾਰਤ ਨੇ ਜਿਹੜਾ ਨਾ ਸਾਰਾ ਦਾ ਸਾਰਾ ਇਹਦਾ ਭਾਰਤ ਨੂੰ ਨੁਕਸਾਨ ਹੈ, ਭਾਰਤ ਨੂੰ ਵੀ ਨੁਕਸਾਨ ਹੈ, ਆਈਸੀਸੀ ਨੂੰ ਵੀ ਨੁਕਸਾਨ ਹੈ, ਕ੍ਰਿਕਟ ਨੂੰ ਵੀ ਨੁਕਸਾਨ ਹੈ। ਹੁਣ ਜਿਸ ਤਰ੍ਹਾਂ ਮੋਦੀ ਇੱਕ ਖੁਦ ਬਹੁਤ ਵੱਡਾ ਵਾਇਰਸ ਹੈ, ਦੇਖੋ ਸੁਲਤਾਨ ਸਾਹਿਬ, ਉਹਦੇ ਹੁੰਦੇ ਹੋਏ ਕ੍ਰਿਕਟ ਜਿਹੜੀ ਹੈ ਨਾ ਤਬਾਹ ਹੋ ਰਹੀ ਹੈ। ਆਪਣੀ ਸਿਆਸਤ, ਆਪਣੀ ਨਫ਼ਰਤ ਦੇ ਵਿੱਚ ਉਹਨੇ ਸ਼ਿਵ ਸੈਨਾ ਦਾ ਜਿਹੜਾ ਸਲੋਗਨ ਹੈ, ਨਫ਼ਰਤ ਫੈਲਾਓ, ਦਹਿਸ਼ਤਗਰਦੀ ਫੈਲਾਓ, ਲੋਕਾਂ ਨੂੰ ਜਿਹੜਾ ਨਾ ਆਰੇ ਲਾਓ ਤੇ ਆਪਣਾ ਵੋਟ ਜਿਹੜਾ ਨਾ ਕਮਾਈ ਜਾਓ। ਪਾਕਿਸਤਾਨ ਮੁਖਾਲਫਤ ਬਿਆਨੀਆਂ ਜਿਸ ਤਰ੍ਹਾਂ ਤੁਸੀਂ ਮਈ ਦੇ ਵਿੱਚ ਵੀ ਦੇਖਿਆ, ਪਹਿਲਾਂ ਇਹੀ ਸਾਰੇ ਬੜੇ ਚੜ੍ਹਦੇ ਰਹੇ, ਬੜੇ ਦੌੜਦੇ ਰਹੇ ਕਿ ਪਾਕਿਸਤਾਨ ਦੇ ਵਿੱਚ ਜਿਹੜਾ ਨਾ ਅਸੀਂ ਇੰਜ ਕਰ ਦਾਂਗੇ ਤੇ ਉਂਝ ਕਰ ਦਾਂਗੇ, ਤੇ 3-4 ਦਿਨ ਇਹਨਾਂ ਦਾ ਮੀਡੀਆ ਵੀ ਬਕਵਾਸ ਕਰਦਾ ਰਿਹਾ ਤੇ ਇਹਨਾਂ ਦੇ ਸਿਆਸਤਦਾਨ ਤੇ ਇਹਨਾਂ ਦੇ ਫੌਜੀ ਵੀ ਬਕਵਾਸ ਕਰਦੇ ਰਹੇ। ਉਸ ਤੋਂ ਬਾਅਦ ਇੱਕ ਵਾਰ ਕੀਤਾ ਪਾਕਿਸਤਾਨ ਆਰਮੀ ਨੇ, ਤੇ ਉਸ ਤੋਂ ਬਾਅਦ ਦੇਖੋ ਮਾਫੀਆ ਮੰਗਣ ਦੇ ਉੱਤੇ ਆਏ, ਆਪਣੇ ਡੈਡੀ ਨੂੰ ਕਿਹਾ ਕਿ ਸਾਡੀ ਸੁਲ੍ਹਾ ਕਰਵਾਓ, ਸਾਡੀ ਜਾਨ ਛੁਡਾਓ ਪਾਕਿਸਤਾਨ ਤੋਂ। ਤੇ ਇਹੀ ਮਾਮਲਾ ਜਿਹੜਾ ਨਾ ਅੱਗੇ ਵਾਇਰਸ ਵੀ ਜਿਹੜੇ ਨਾ ਪੈਣਗੇ ਇਹਨਾਂ ਨੂੰ, ਤੇ ਪਾਕਿਸਤਾਨ ਕ੍ਰਿਕਟ ਬੋਰਡ ਦੇ ਜਿਹੜੇ ਚੇਅਰਮੈਨ ਨੇ ਮੋਹਸਿਨ ਨਕवी ਸਾਹਿਬ, ਇਹ ਸਰਪ੍ਰਾਈਜ਼ ਦੇ ਸਕਦੇ ਨੇ। ਮੈਂ ਹਮੇਸ਼ਾ ਕਹਿੰਦਾ ਇਹਨਾਂ ਨੇ ਪਹਿਲਾਂ ਵੀ ਸਰਪ੍ਰਾਈਜ਼ ਦਿੱਤਾ, ਪਹਿਲਾਂ ਵੀ ਕੋਈ ਐਕਸਪੈਕਟ ਨਹੀਂ ਕਰ ਰਿਹਾ ਸੀ, ਭਾਰਤ ਦੇ ਵਿੱਚ ਵੀ ਨਹੀਂ ਕਰ ਰਿਹਾ ਸੀ, ਬਾਅਦ ਵੀ ਨਹੀਂ ਆਵਾਂਗੇ। ਤੇ ਹੁਣ ਵੀ ਜਿਹੜਾ ਮਾਮਲਾ ਹੈ ਬਾਇਕਾਟ ਦਾ, ਕਿ ਅਗਰ ਅਸੀਂ ਬਾਇਕਾਟ ਨਹੀਂ ਕਰਦੇ, ਇhtਜਾਜ, ਹੁਣ ਦੇਖੋ ਬਹੁਤ ਅੱਛਾ ਅਮਲ ਇਹਨਾਂ ਨੇ ਕੀਤਾ ਹੈ ਕਿ ਬੰਗਲਾਦੇਸ਼ ਦੇ ਨਾਲ ਖੜੇ ਰਹੇ ਨੇ, ਉਹਨਾਂ ਦੇ ਮੋਰਲ ਸਟਾਂਸ ਨੂੰ ਸਪੋਰਟ ਕੀਤੀ ਕਿ ਬੰਗਲਾਦੇਸ਼ ਦੇ ਨਾਲ ਜ਼ਿਆਦਤੀ ਹੋਈ, ਤੇ ਇhtਜਾਜ ਜਾਰੀ ਰਹੇਗਾ। ਔਰ ਇਹ ਔਨ ਦਾ ਕਾਰਡਸ ਹੈ, ਸਰਪ੍ਰਾਈਜ਼ ਮਿਲ ਸਕਦਾ ਹੈ, ਆਪਸ਼ਨ ਜ਼ਰੂਰ ਮੌਜੂਦ ਹੈ। ਵਜ਼ੀਰ ਆਜ਼ਮ ਸਾਹਿਬ ਤੇ ਮੋਹਸਿਨ ਨਕवी ਸਾਹਿਬ ਨੇ ਜਿਹੜੀ ਕੱਲ ਮੁਲਾਕਾਤ ਕੀਤੀ, ਉਹਦੇ ਵਿੱਚੋਂ ਇਹੀ ਨਤੀਜਾ ਨਿਕਲਦਾ, ਇਹਨਾਂ ਨੇ ਸਾਰਾ ਕੁਝ ਸੋਚ ਵਿਚਾਰ ਕਰਕੇ ਇਹ ਗੇਮ ਨੂੰ ਅੱਗੇ ਲੈ ਕੇ ਗਏ ਨੇ। ਕੁਝ ਕਾਰਡ ਖੇਡ ਦਿੱਤੇ ਨੇ ਤੇ ਕੁਝ ਕਾਰਡ ਹਜੇ ਵੀ ਇਹਨਾਂ ਦੇ ਕੋਲ ਮੌਜੂਦ ਨੇ। ਉਹਦੇ ਵਿੱਚੋਂ ਸਭ ਤੋਂ ਵੱਡਾ ਕਾਰਡ ਇਹੀ ਹੈ ਕਿ ਅਸੀਂ ਭਾਰਤ ਦੇ ਨਾਲ ਨਹੀਂ ਖੇਡ